गोश्त की जगह बिल्ली पा दी बिच बचत हो होगी। बड़ी बड़ी मुश्किल पड़ी हुई बिल्ली। कस्टमर बैठा वा मेरे लो उधर कुत्ता पा दे पर हुण चला जा किते। बिल्ली पान लगी बिच आधी बोरी टोटा चौलां दी 20 किलो। हां जी ते 1 किलो 1.5 इंच किल। मेहमानां नूं ठोक ठोक के खवाने हैं। मैं तेन जो कहने सिर्फ ਉਹਨਾਂ लिख ला 1.5 इंच ਦੀ ਕਿਲ। हां जी टमाटर ਆਉਣ ਡਿਆ ਵਾ ਤੇ ਉਹਦੇ ਲਈ ਵੀ ਤੇ ਤੇਰਾ ਫਿਟਾ ਮੂੰਹ ਅੱਜ ਮੈਨੂੰ ਉਹ ਚਿੜੀ ਵਾਲੀ ਕਹਾਣੀ ਯਾਦ ਆ ਗਈ। ਚੂ ਚੂ ਜਿਹੜੀ ਕਹਿੰਦੀ ਅੱਛਾ ਮੇਰੀ ਗੱਲ ਸੁਣ ਭਾਈ ਬੋਟੀ ਬਣਾ ਲੈਨੇ ਉਹ ਕੀਮੇ ਦੇ ਵਿੱਚ ਮੇਰੇ ਕੋਲ ਚੂਹਾ ਡਿੱਗੀ। किसी का ना हुआ बेटा रहने देते जा तू निकल जा ਉਹਦਾ ਡੰਡਾ ਪੀ ਕੇ ਚਲ ਗਿਆ। अच्छा चिकन स्टीम जी रोस्ट ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਆ, ਪਹਿਲਾਂ ਆਪਾਂ ਟਾਈਟਲ ਬਾਰੇ ਗੱਲ ਕਰ ਲੈਂਦੇ ਆ। ਟਾਈਟਲ ਹੈਗਾ ਜੀ ਫੈਸਲ ਡਰਾਮੇ ਨੇ ਪਕਾਈ ਦੇਗ ਸਜਾ ਜਾਨੀ ਅਫੀਸ਼ੀਅਲ। ਸੋ ਇਹਦੇ ਵਿੱਚ ਫੈਸਲ ਡਰਾਮੇ ਆ ਉਹ ਦੇਗ ਬਣਾ ਰਹੇ ਆ, ਦੇਖਦੇ ਆ ਕਿਹੜੀ ਦੇਗ ਬਣਾ ਰਹੇ ਨੇ। ਤੇ ਸਜਾ ਜਾਨੀ ਅਫੀਸ਼ੀਅਲ ਚੈਨਲ ਜਿਹਦੇ ਤੋਂ ਇਹ ਵੀਡੀਓ ਲੈ ਕੇ ਆਏ ਆ। ਵੀਡੀਓ ਕਾਫੀ ਪੁਰਾਣੀ ਲੱਗ ਰਹੀ ਹੈ ਦੇਖਣ 'ਚ, ਤੇ ਆਲਮੋਸਟ ਜਿਹੜੀ ਵੀਡੀਓ ਪੁਰਾਣੀ ਹੈਗੀ ਜੀ 4 ਸਾਲ ਪੁਰਾਣੀ ਵੀਡੀਓ ਆ, ਤੇ 4 ਲੱਖ ਪਲੱਸ ਇਹ ਤੇ ਵਿਊ ਆ ਚੁੱਕੇ ਨੇ। ਤੇ ਆਜੋ ਕਰਦੇ ਆ ਵੀਡੀਓ ਸਟਾਰਟ। ਬਾਕੀ ਜਿਹੜੇ ਦੋਸਤ ਅੱਜ ਨਵੇਂ ਆਏ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਜਿਹੜੇ ਦੋਸਤ ਵਲੌਗਿੰਗ ਪਸੰਦ ਕਰਦੇ ਨੇ, ਸਾਡਾ ਨਵਾਂ ਚੈਨਲ ਹੈਗਾ ਜੀ ਗਗਨਪ੍ਰੀਤ ਵਲੌਗਸ ਦੇ ਨਾਂ ਤੋਂ, ਉਹ ਵੀ ਜਾ ਕੇ ਚੈੱਕ ਆਊਟ ਜ਼ਰੂਰ ਕਰ ਲਿਓ। ਤੇ ਆਜੋ ਕਰਦੇ ਆ ਵੀਡੀਓ ਸਟਾਰਟ। ਤੈਨੂੰ ਕਿੰਨੀ ਵਾਰੀ ਕਿਹਾ ਸਿੱਧਾ ਨਾਲ ਆ। लतीफ ਪਾਣੀ ਸੁੱਟ ਭਾਈ 15 ਤੇ ਫੋਨ ਕਰੀ ਅੱਗ ਲੱਗੀ ਦੇਗ 'ਚ। ਅੱਗ ਲੱਗ ਗਈ। ਇਹ 30 ਦੇਗਾ ਇਸੇ ਤਰ੍ਹਾਂ ਦੀਆਂ ਪਕਾਉਣੀਆਂ ਤੂੰ ਮੈਨੂੰ ਇਹ ਦੱਸ ਦੇ। ਉਹ ਮੈਂ ਤੈਨੂੰ ਕਹਿਣ ਡਿਆ 30 ਦੇਗਾ ਪਕਾਉਣੀਆਂ ਹਲੇ ਤੂੰ ਦੇਗ ਇੱਕ ਨੂੰ ਹਲੇ ਸ਼ੁਰੂ ਹੋਇਆ ਵਾ। ਸ਼ੇਖ ਸਾਹਿਬ ਦਾ ਫੋਨ ਆਈ ਜਾਣ ਡਿਆ ਵਾ ਆਰਡਰ ਜਾਣ ਕੇ ਸੁੱਟਦਾ ਹੋਵੇ। ਆਹੋ ਹਾਂ ਕੰਮ ਨਾ ਦੂਸਰੇ ਮਨੋਂ ਦੂਰ ਕਰਨ ਦੇ ਲਈ ਕਰਨਾ ਵਾ। ਹੋਰ ਤੈਨੂੰ ਕੋਈ ਉੱਤੇ ਚੜ ਜਾ ਉੱਤੇ ਚੜ ਜਾ। ਇੱਕ ਮਿੰਟ ਮੇਰੀ ਗੱਲ ਸੁਣ ਲੈ। ਜੇ ਭਾਈ ਦੇ ਕਹਿੰਦੇ ਇੰਨੀ ਕਰਨਾ ਤੇ ਮੇਰਾ ਜਵਾਬ ਆ ਕੀ ਵਾਦਾ ਕਰੀ ਉਹ ਮੈਂ ਤੈਨੂੰ ਜਵਾਬ ਹੀ ਨਹੀਂ ਦੇ ਸਕਦਾ। ਮੈਨੂੰ ਕੋਈ ਗਾਹਕ ਵੀ ਨਹੀਂ, ਹੋਰ ਕੋਈ ਬੰਦਾ ਵੀ ਨਹੀਂ ਲੱਭਣਾ ਕੰਮ ਵਾਲਾ। ਕੀ ਗੱਲ ਆ 30 ਦੇਗਾ ਪਕਾਉਣੀਆਂ ਵਾ ਤੇ ਇੱਕ ਭੱਗ ਗਈ ਆ ਨਾ। ਆਹੋ 29 ਰਹਿ ਗਈਆਂ ਉਹ ਵੀ ਸ਼ਾਮ ਤੱਕ ਪਕਾਈ। ਇੱਕ ਜਿਹੜੀ ਦੇਗ ਪਕਾਈ ਤੂੰ 8 ਘੰਟਿਆਂ ਚ ਪਕਾਈ ਆ। ਸਾਨ ਕੀਤਾ ਆਪ ਸਾਲ ਕੀਤਾ। ਉਹ ਯਾਰ ਗੱਲ ਸੁਣਨ ਵਾਲੇ ਹਾਂ ਉਹ ਯਾਰ ਘਰ ਕੰਮ ਵੀ ਕਰਵਾਉਣ ਡਿਆ ਵਾ ਤੇ ਉਹਦੇ ਲਈ ਵੀ ਤੇ ਤੇਰਾ ਫਿਟਾ ਮੂੰਹ ਅੱਜ ਮੈਨੂੰ ਉਹ ਚਿੜੀ ਵਾਲੀ ਕਹਾਣੀ ਯਾਦ ਆ ਗਈ। ਚੂ ਚੂ ਜਿਹੜੀ ਕਹਿੰਦੀ ਅੱਛਾ ਮੇਰੀ ਗੱਲ ਸੁਣ। ਉਹ ਸਮਾਨ ਜਿਹੜਾ ਨਾ ਲਿਖਾਉਣਾ ਵਾ ਇੱਥੋਂ ਦਾ ਵੀ ਲੈ ਆਵੀਂ ਤੇ ਨਾਲੇ ਘਰ ਦਾ ਸਮਾਨ ਵੀ ਜਿਹੜਾ ਨਾ ਉਹ ਲੱਗੇ ਨੇ ਮਿਸਤਰੀ ਲੱਕੜੀ ਦਾ ਕੰਮ ਕਰਨ ਦੇ। ਕਿਲੋ ਘਿਓ ਲਿਆਉਣਾ ਵਾ। ਹਾਂ 1 ਕਿਲੋ ਦਾ ਡੱਬਾ ਠੀਕ ਆ। ਤੇ ਨਾਲ ਲੈ ਆਵੀਂ ਕਰਨਲ ਦੇ ਚੌਲ ਆਹ ਕੀ ਤੇ ਕਰਦਾ ਪਿਆ? ਮੋਚੀ ਕਿੱਲ। ਯਾਰ ਤੈਨੂੰ ਕਿਲੋ ਘਿਓ ਕਿਆ ਉਹ ਨਾ ਖਲਾ ਨਾ ਦਾ ਕੀ ਕਰਨ ਡਿਆ ਵਾ। ਕੀ ਹੋਇਆ ਉਹ ਗਰਾਊਂਡ ਫਲੋਰ ਤੇ ਸਾਰਾ ਤੂੰ ਸਬਜ਼ੀ ਕੱਟੀ ਜਾ ਰਿਹਾ ਵਾ। ਮੈਂ ਆਪਣੇ ਆਪ ਕਸਮ ਵਾਲੀ ਗੱਲ ਮੈਂ ਬਰਾਤ 'ਚ ਪਾਏ ਆ ਹੁਣ ਥੱਲੇ ਆ ਗਏ ਇਹਦੇ 'ਚ ਮੇਰਾ ਕਸੂਰ ਆ। ਉਹ ਜਿਹੜੀ ਉਹਨਾਂ ਦੀ ਬਰਾਤ ਆਈ ਹੈ ਨਾ ਉਹਦਾ ਕੋਈ ਹਿਸਾਬ ਲਾ। ਉਹਨਾਂ ਥੱਲੇ ਕਚਰੇ ਵਾਲਾ ਨਹੀਂ ਖਾਣਾ, ਇਹਨੂੰ ਉੱਤੇ ਰੱਖ ਮਰੇ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ। ਉਹ ਨਾਲੇ ਮੈਨੂੰ ਇੱਕ ਗੱਲ ਦੱਸ, ਹਾਂ ਉਹ ਦੇਖ ਤੂੰ ਮਿੱਠੀ ਪਕਾਉਣ ਡਿਆ, ਓਏ ਆ ਪਿਆਜ਼ ਕਾਹਦੇ ਲਈ ਕੱਟੀ ਜਾਣ ਡਿਆ ਵਾ। ਮੈਂ ਕੁੱਤੇ ਤਰ੍ਹਾਂ ਤੁਹਾਨੂੰ ਭੌਂਕਿਆ ਸੀ ਕਿ ਫਾਲਤੂ ਸ਼ਾਵਾਂ ਚੁੱਕ ਲਵੋ ਇੱਥੋਂ। ਆ ਤੇਰਾ ਭਰਾ ਨਿੱਕਾ ਆਇਆ ਸੀ, ਉਹ ਵੀ ਫਾਲਤੂ ਸੀ, ਉਹਨੂੰ ਮੈਂ ਚੁੱਕ ਕੇ ਬਾਹਰ ਸੁੱਟ ਦਿੱਤਾ ਸੀ। ਮੈਂ ਘਰ ਭੇਜ ਦਿੱਤਾ ਵਾ। ਹੁਣ ਮੈਂ ਅਗਲਾ ਸਮਾਨ ਲਿਖ ਲੈ। ਸ਼ਾਵਾਂ ਲਾਇਆ ਨਹੀਂ ਕਰੀਦੀਆਂ। ਥੱਲੇ ਸੁੱਟ ਨਹੀਂ ਨਹੀਂ ਤੂੰ ਆਇਆ ਕਰਨ ਕਦੋਂ ਡਿਆ ਵਾ। ਮਾਸ਼ਾਅੱਲਾ ਆ ਥੱਲੇੋਂ ਰਲ ਕੇ ਸਾਰਾ ਕੁਝ ਵਿੱਚ ਜਾ ਰਿਹਾ ਵਾ। ਖੈਰ ਉਹ ਲੱਡੂ ਲਤੀਫ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਸਿੱਧਾ ਨਾ ਲਿਆ ਕਰ ਉਹ ਤੂੰ ਮੇਰਾ ਕਾਰੀਗਰ ਆ, ਮੇਰਾ ਕਾਰੀਗਰ। ਮੈਂ ਤੈਨੂੰ ਜੋ ਮਰਜ਼ੀ ਕਵਾਂ। ਕਾਰੀਗਰ ਆ। ਅੱਛਾ ਆ ਦੇਖ ਤੇਰੇ ਘਰ ਜਾਣੀ ਆ ਨਾ। ਓਏ ਸ਼ੇਖ ਸਾਹਿਬ ਦੇ ਘਰ ਜਾਣੀ ਆ। ਤੇਰੇ ਘਰ ਹੀ ਜਾਣੀ ਆ। ਆਹੋ ਕੀ ਕੀਤਾ ਤੂੰ? ਮੈਂ ਇੰਜ ਕੀਤਾ ਜੇ ਚਾਹੀਦੀ ਹੈ ਤਾਂ ਠੀਕ ਆ ਨਹੀਂ ਤਾਂ ਓਏ ਘਿਓ ਹੀ ਸਾਰਾ ਲਹੂ ਵਰਗਾ ਕਰ ਦਿੱਤਾ। ਓਏ ਇੱਕ ਤੇ ਉੱਤੇ ਚੜ ਕੇ ਦੇਗ ਪਕਾਉਣਾ ਵਾ ਤੂੰ। ਕਿਹੜਾ ਖਿਡਾਰੀ? ਥੱਲੇ ਨਾ ਖਿਡਾਰੀ। ਅਸਮਾਨ ਅਗਲਾ ਲਿਖ। ਲਿਖਾ ਮੈਨੂੰ ਪਹਿਲੇ ਦੇਗਾਂ ਦਾ ਸਮਾਨ ਪੂਰਾ ਲਿਖਾ ਦੇ। ਦੇਗਾਂ ਦਾ ਲਿਖ। ਹਾਂ ਲਿਖ ਲਿਆ ਘਿਓ ਕਿੰਨਾ 5 ਕਿਲੋ ਘਿਓ। 5 ਕਿਲੋ 5 ਦੇਗਾਂ ਨੂੰ 5 ਕਿਲੋ ਘਿਓ ਲਿਖ ਦੂੰ। ਥੋੜਾ ਨਹੀਂ 5 ਕਿਲੋ ਘਿਓ 5 ਕਿਲੋ ਘਿਓ 2 ਕਿਲੋ ਪਟੀਨ। ਦੋ ਟੀਨ ਉਹ ਮੇਰੇ ਜ਼ਿਹਨ ਚ ਉਹ ਵੀ ਫਸ ਗਿਆ ਨਾ ਯਾਰ। ਉਹ ਘਰ ਦਾ ਸਮਾਨ ਵੀ ਉਹ ਲਿਖੀ ਜਾ ਨਾਲ ਮਿਸਤਰੀਆਂ ਦਾ ਵੀ। ਅੱਛਾ ਮਿਸਤਰੀਆਂ ਦਾ। ਅੱਛਾ 500 ਰੁਪਏ ਦਾ ਗਰਮ ਮਸਾਲਾ ਗਰਮ ਮਸਾਲਾ ਤੇ 1.5 ਕਿਲੋ ਚੂਨਾ। ਉਹ ਤੂੰ ਲਿਖ ਆ ਮੈਂ ਜੂ ਕਹਿਣ ਡਿਆ ਵਾਂ। 1.5 ਕਿਲੋ ਚੂਨਾ। ਚੂਨ ਟੋਟਾ ਚੌਲ ਲਿਖ ਲੈਣੇ ਆ।
ਟੋਟਾ ਚੋਲ ਇਹ ਭਲਾ ਕਿੰਨੇ? ਅੱਧੀ ਬੋਰੀ ਟੋਟਾ ਚੋਲਾਂ ਦੀ 20 ਕਿਲੋ ਹਾਂਜੀ ਤੇ 1 ਕਿਲੋ 1.5 ਇੰਚ ਕਿੱਲ। ਮਹਿਮਾਨਾਂ ਨੂੰ ਠੋਕ ਠੋਕ ਕੇ ਖਵਾਣੇ ਆ ਹਾਂ ਮੈਂ ਤੈਨੂੰ ਜੋ ਕਹਿਣਾ ਸਿਰਫ ਉਹਨਾਂ ਲਿਖ ਲਿਖ। ਲਾ 1.5 ਇੰਚ ਦੇ ਕਿੱਲ ਹਾਂਜੀ ਟਮਾਟਰ ਲਿਖ ਲੈ। ਟਮਾਟਰ ਲਿਖ ਲਿਆ ਟਮਾਟਰ ਲਿਖ ਕੇ ਟਮਾਟਰ ਕਿੰਨੇ ਟਮਾਟਰ ਲਿਖ ਲੈ ਤੂੰ 5 ਕਿਲੋ ਟਮਾਟਰ ਲਿਖ ਮੈਂ ਲੈ। ਕਹਿੰਦਾ 6 ਕਿਲੋ ਕਰ ਲੈ ਕਿਲੋ ਘਰ ਵੀ ਚਲੇ ਜਾਣਗੇ ਤੇਰੀ ਭਰਜਾਈ ਤੋਂ ਆਵਾਂਗਾ ਤੇਰੇ ਘਰ ਦਾ ਪਤਾ ਵਾ ਮੈਂ ਆਪਦੇ ਆਵਾਂਗਾ। 5 ਕਿਲੋ ਟਮਾਟਰ ਲਿਖ। ਹਾਂ 1 ਕਿਲੋ ਦਾ ਡੱਬਾ ਵੀ ਲਿਖ ਲੈ। ਕਿਲੋ ਦਾ ਮੈਂ ਲੱਡੂ ਲਤੀਫ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰਾ ਸਿੱਧਾ ਨਾ ਲਿਆ ਕਰ ਸਿੱਧਾ ਨਾ ਲਿਆ ਕਰ ਤੀਫਾ ਅੱਛਾ ਤੀਫਿਆ ਅੱਗੇ ਲਿਖ ਲੈ। ਲਤੀਫ ਕਿਹਾ ਕਰ ਸਿੱਧਾ ਨਾ ਲਿਆ ਕਰ ਲਤੀਫ ਅੱਗੇ ਲਿਖ ਲੈ ਮੇਰਾ ਵੀਰ। ਅੱਗੇ ਲਿਖ ਲਿਆ ਅੱਗੇ- ਅੱਗੇ ਲਿਖ ਲਿਆ ਹਾਂ ਲਿਖ ਲਿਆ ਅੱਗੇ ਲਿਖ ਲੈ ਦੇਸੀ ਲਸਣ ਲਿਖ। ਦੇਸੀ ਲਸਣ ਦੇਸੀ ਲਸਣ ਲਿਖ ਤੇ ਰੰਗ ਕਰਨ ਵਾਲੀਆਂ ਕੂਚੀਆਂ। ਅੱਛਾ ਹਾਂ ਉਹ ਨਾਲ ਹੀ ਹੈ ਨਾ। ਇਹ ਸਮਾਨ ਲਿਖ ਕੇ ਨਾ ਇਹ ਤੇ ਫਟਾਫਟ ਲੈ ਕੇ ਆ। ਮੈਂ ਨਾ ਬੈਠਾ ਵਾਂ ਤੇ ਜੇ ਕੋਈ ਗਾਹਕ ਆਉਂਦਾ ਮੈਨੂੰ ਆਵਾਜ਼ ਦੇ ਲਈ ਨਾਲੇ ਆ ਫੜਾ ਜਾ ਉਰਾ। ਇਹ ਰੰਗ ਕਾਹਦੇ ਨਾਲ ਹੁੰਦਾ ਰੇਜ਼ ਵਰਰਾ ਨੂੰ ਹਾਂ ਹਾਂ ਚੱਲ ਠੀਕ ਉਹ ਤੀਫਿਆ ਦਾਰਚੀਨੀ ਤੇ ਲਿਖ ਦਿੱਤੀ ਆ। ਉਹ ਲੇਖ ਮਾਰ ਤੇਰੇ ਪਿਓ ਨੇ ਲਿਖਣਾ ਸੀ। ਕੰਮ ਉਸੇ ਤਰ੍ਹਾਂ ਅੱਧਾ ਛੱਡ ਕੇ ਚਲਾ ਜਾਂਦਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਕੀ ਹਾਲ ਨੇ ਜੀ ਭਾਈਜਾਨ? ਠੀਕ ਠਾਕ ਹੋ? ਹੋਰ ਭਾਈਜਾਨ ਕੀ ਹਾਲ ਚਾਲ ਨੇ? ਠੀਕ ਠਾਕ? ਮੈਂ ਭਾਈਜਾਨ ਠੀਕ। ਹਾਂ ਜਿਹੜਾ ਤਸਲੀਮ ਅਬਾਸ ਨਾਲ ਬਣਾਉਂਦੇ ਨੇ ਵੀਡੀਓ ਖਾਣਾ ਤਿਆਰ ਕਰਵਾਉਣਾ ਹੈ ਭਾਈ। ਅੱਛਾ ਜੀ ਸਰ ਖਾਣਾ ਤਿਆਰ ਹੋ ਜਾਂਦਾ ਸਰ। ਕੀ ਤਿਆਰ ਕਰਾਉਣਾ ਚਾਹੁੰਦੇ ਤੁਸੀਂ? 800 ਬੰਦੇ ਦਾ ਖਾਣਾ ਤਿਆਰ ਕਰਾਉਣਾ। 800 ਬੰਦੇ ਦਾ ਖਾਣਾ। ਅੱਛਾ ਜੀ ਠੀਕ ਹੈ। ਤੁਸੀਂ ਹੁਕਮ ਕਰੋ ਸਰ ਆਰਡਰ ਲਿਖਾਓ ਆਪਣਾ। ਅਸੀਂ ਇਨਸ਼ਾਅੱਲਾ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਮਿਲ ਜਾਏਗਾ। ਅੱਛਾ ਇਸ ਤਰ੍ਹਾਂ ਕਿ ਪੈਸਿਆਂ ਦਾ ਮਸਲਾ ਕੋਈ ਨਹੀਂ। ਜੀ ਜੀ ਮੇਰੇ ਜਿਹੜੇ ਗੈਸਟ ਨੇ ਬਹੁਤ ਵੱਡੇ ਗੈਸਟ ਆ ਰਹੇ ਨੇ ਮਹਿਮਾਨ ਮੇਰੇ। ਅੱਛਾ ਜੀ ਠੀਕ ਹੈ ਮਾਸ਼ਾਅੱਲਾ। ਤੇ ਕੰਪਲੇਨ ਨਾ ਆਵੇ ਪੈਸੇ ਤੇ ਕੋਈ ਪ੍ਰੋਬਲਮ ਨਹੀਂ। ਗੋਸ਼ਤ ਜਿਹੜਾ ਬਿੱਲੀ ਪਾ ਦਈਏ ਵਿੱਚ ਉਹ ਜਦੋਂ ਹੋਊਗੀ ਬੜੀ ਬੜੀ ਮੁਸ਼ਕਲ ਪੜੀ ਹੋਊ ਬਿੱਲੀ ਕਸਟਮਰ ਬੈਠਾ ਵਾ ਮੇਰੇ ਲੋ ਉਧਰ ਕੁੱਤਾ ਪਾ ਦੇ ਪਰ ਹੁਣ ਚਲਾ ਜਾ ਕਿਤੇ। ਮੈਂ ਬਿੱਲੀ ਪਾਉਣ ਲੱਗਾ ਹੀ ਵਿੱਚ ਇਹ ਕੀ ਕਹਿ ਰਿਹਾ ਜੀ ਇਹ ਲੜਕਾ ਤੁਹਾਡਾ? ਉਹ ਬਿੱਲੀ ਫੜੀ ਆ। ਉਹ ਕਹਿੰਦਾ ਵੀ ਬੜੀ ਮੁਸ਼ਕਲ ਫੜੀ ਦੁੱਧ ਪੀ ਜਾਂਦੀ ਸੀ। ਜੀ ਜੀ ਤੁਸੀਂ ਹੁਕਮ ਕਰੋ ਭਾਜੀ। ਅੱਛਾ ਭਾਈਜਾਨ ਪੈਸੇ ਤੁਹਾਡੀ ਮਰਜ਼ੀ ਤੇ ਜੀ ਜੀ ਟੇਸਟ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ। ਮੁਸ਼ਕਲ ਹੈ ਜੀ। ਮੇਰਾ ਮਤਲਬ ਇਹ ਵਾ ਕਿ ਜਿੱਦਾਂ ਤੁਸੀਂ ਕਹੋਗੇ ਜੋ ਤੁਸੀਂ ਬਣਾਉਣਾ ਚਾਹੋ ਅੱਛਾ ਇਨਸ਼ਾਅੱਲਾ। ਮੇਰੇ ਕੋਲ ਨਾ ਜ਼ੁਰਦੇ ਦੇ ਵਿੱਚ ਲੂਣ ਪੈ ਗਿਆ ਕਿਹਦੇ ਚ? ਜ਼ੁਰਦੇ 'ਚ ਜੁਰਦੇ ਉਹ ਤੇਰੇ ਕੋਲ ਜ਼ੁਰਦੇ ਚ ਕਿ ਮੁਰਦੇ ਚ ਲੂਣ ਪੈ ਗਿਆ? ਖੁਦਾ ਦੇ ਬੰਦਿਆ ਕਸਟਮਰ ਬੈਠਾ ਮੇਰੇ ਕੋਲ। ਤੂੰ ਕਿਤੇ ਜਾ ਮੇਰੇ ਕੋਲੋਂ ਨਾ ਜਾ। ਅੱਛਾ ਤੁਹਾਨੂੰ ਪਸੀਨਾ ਆ ਰਿਹਾ ਵਾ। ਅੱਛਾ ਗਰਮੀ ਦੀ ਵਜ੍ਹਾ ਨਾਲ ਆ ਰਹੀ ਹੈ ਨਾ। ਤੇ ਕੋਈ ਨਹੀਂ ਮੈਂ ਪਾਣੀ ਮੰਗਾਣਾ। ਹੈਦਰ ਹੈਦਰ ਪਾਣੀ ਲੈ ਕੇ ਮੇਰਾ ਪੁੱਤਰ ਜਲਦੀ ਹਾਜ਼ਰ। ਭਾਜੀ ਹੁਣ ਪਾਣੀ ਦਿਓ। ਪਾਣੀ ਦਿਓ। ਥੈਂਕ ਯੂ। ਇਹਦਾ ਤਾਂ ਤਕੱਲਫ ਹੀ ਕੀਤਾ ਤੁਸੀਂ। ਨਹੀਂ ਜੀ ਤੁਸੀਂ ਇਹ ਰਹਿਮਤ ਹੁੰਦੀ ਹੈ ਗਾਹਕ ਨਾ ਮਾਸ਼ਾਅੱਲਾ। ਬਿਲਕੁਲ ਤੁਸੀਂ ਆਰਡਰ ਲੈ ਕੇ ਸਾਡੇ ਲਈ ਵੀ ਤੁਸੀਂ ਰਿਸਕ ਲੈ ਕੇ ਆਏ ਹੋ ਸਾਡੇ ਬੂਹੇ ਤੇ। ਅੱਛਾ ਕੀ ਤਿਆਰ ਕਰਨਾ? ਦੇਖ ਦਾ ਮਾੜਾ ਜਿਹਾ ਧਿਆਨ ਰੱਖੀ ਹੋਣਾ ਬਾਹਰ ਕੁੱਜੀਆਂ ਟੁੱਟੀਆਂ ਵੱਡੀ ਦੀਆਂ ਮੈਂ ਉਹ ਲੈ ਕੇ ਆਇਆ ਜਰਾ ਇਹ ਬੰਦਾ ਬਾਰ-ਬਾਰ ਆ ਜਾ ਰਿਹਾ ਕੀ ਕਹਿ ਰਿਹਾ ਤੁਹਾਡੇ ਗਾਣੇ 'ਚ ਕੁਝ ਕਹਿ ਕੇ ਜਾਂਦਾ? ਇਹ ਨਾ ਅਸਲ ਦੇ ਵਿੱਚ ਕਾਰੀਗਰ ਆ ਤੇ ਅਸੀਂ ਕਿਉਂਕਿ ਕੰਮ ਜਿਹੜਾ ਥੋੜਾ ਜਿਹਾ ਅੱਛੇ ਲੈਵਲ ਦਾ ਕਰੀਦਾ। ਇੱਕ ਮਿੰਟ ਤੇ ਸਾਨੂੰ ਰਿਪੋਰਟ ਮਿਲਦੀ ਰਹਿੰਦੀ। ਇਹ ਮੈਂ ਰਿਪੋਰਟ ਲਿਖਦਾ ਰਹਿਣਾ ਉਸ ਜ਼ਾਇਕੇ ਦੇ ਬਾਰੇ ਦੇ ਵਿੱਚ। ਅੱਛਾ ਤੁਸੀਂ ਕੀ ਬਣਾ ਲੈਂਦੇ ਹੋ? ਸਰ ਮੈਂ ਬਣਾ ਲੈਣਾ ਵਾ। ਤੁਸੀਂ ਡਿਸ਼ਾਂ ਦੇ ਨਾਂ ਸੁਣ ਲਓ ਤੁਹਾਨੂੰ ਜਿਹੜੀ ਪਸੰਦ ਆਏਗੀ। ਚਿਕਨ ਕੋਰਮਾ, ਚਿਕਨ ਬਿਰਿਆਨੀ, ਆਪਣਾ ਚਿਕਨ ਬਟਰਫਲਾਈ, ਉਸ ਤੋਂ ਬਾਅਦ ਪਲਾਓ, ਜੈਲ ਫਰੇਜ਼ੀ, ਚਿਕਨ ਜਿੰਜਰ, ਚਿਕਨ ਟਿੱਕਾ ਕਬਾਬ ਬਣਾ ਲੈਣੇ ਜੀ, ਮਲਾਈ ਬੋਟੀ ਬਣਾ ਲੈਣੇ। ਉਹ ਕੀਮੇ ਦੇ ਵਿੱਚ ਮੇਰੇ ਕੋਲ ਚੂਹਾ ਡਿੱਗੀ ਕਿਸੇ का ना हुआ बेटे रहने देते जा तू निकल जा। ਉਹਦਾ ਡੰਡਾ ਪੀ ਕੇ ਚਲਾ ਗਿਆ। अच्छा चिकन स्टीम जी रोस्ट चिकन रोस्ट सर ਤੁਸੀਂ ਉਹਨਾਂ ਨਾਲ ਉਹ ਕੰਮ ਕਰ ਰਹੇ ਨੇ ਨਾ ਕੰਮ ਕਰ ਰਹੇ। ਤੁਹਾਡਾ ਕੀ ਨਾਂ ਕੀ ਹੈ ਤੁਹਾਡਾ? ਸਰ ਮੇਰਾ ਨਾਮ ਸ਼ਾਹਦ ਆ। ਐਸ ਪਕਵਾਨ ਸੈਂਟਰ ਦਾ ਨਾਮ ਮੋਬਾਈਲ ਪਕਵਾਨ ਸੈਂਟਰ ਹੈ ਸਰ। ਅੱਛਾ ਇਹ ਜਿਹੜਾ ਬੱਚਾ ਸੀ ਤੁਹਾਡਾ ਕੁੱਦੂ ਟੈਬ ਕੁੱਦੂ ਤੁਸੀਂ ਤਮੀਜ਼ ਨਹੀਂ ਸਿਖਾਈ ਉਸ ਆ ਬੋਤਲ ਪੀ ਗਿਆ ਤੇ ਹੁਣ ਮੈਂ ਕਿੱਦਾਂ ਪੀਵਾਂ ਬੋਤਲ? ਉਹ ਸਾਰੇ ਕਿਹੜੀ ਗੱਲ ਆ ਵੇਖੋ ਇਹ ਐਦਾਂ ਵੀ ਆ ਲੈ ਕੁੱਦੂ ਡੈਬ ਆ ਗਿਆ। ਮੈਂ ਮੁੰਡੇ ਕਹਿੰਦੇ ਮੈਂ ਰੇੜਾ ਖੇਡਣਾ ਉਹ ਟਾਇਰ ਨਹੀਂ ਖੇਡਦੇ ਜਿਹੜੇ ਉਹਨਾਂ ਨੂੰ ਦੇਦਾ ਤੈਨੂੰ ਦੇ ਗਾਉਂ ਖੇਡ ਚ ਰਹਿਣਗੇ ਫਿਰ ਵਾਪਸ ਕਰ ਜਾਵਾਂਗੇ। ਤੇਰਾ ਤਾਇਆ ਕੁੱਬਾ ਹੋ ਗਿਆ ਸੀ ਨਾ ਹਾਂ ਉਹਨੂੰ ਛੋਟੀ ਨਾਲ ਐ ਕਰੀ ਜਾਓਗੇ ਉਹ ਵੀ ਰੇੜਾ ਹੀ ਆ। ਨਿਕਲ ਜਾ ਮੇਰਾ ਪੁੱਤਰ ਜਾ ਕੇ ਉੱਥੇ ਪਹਿਲਾਂ ਕੰਮ ਕਰ ਲੈ। ਉਹ ਗੱਲ ਸੁਣ ਕੁੱਦੂ ਟੈਬ ਕੁੱਦੂ ਟੈਬ ਖਿੱਚ ਲੈ ਇਹਦੇ ਵਿੱਚ ਹੈ ਬੋਤਲ ਭੋਰਾ ਕਰ ਗਈ ਆ। ਐਡੀ ਮਾੜੀ ਨੀਤ ਪਾਈ ਗਈ ਇਸ ਬੱਚੇ ਦੀ। ਸੌਰੀ ਮਾਜ਼ਰਤ ਤਮੀਜ਼ ਨਹੀਂ ਹੈ ਤੈਨੂੰ? ਮੇਰੇ ਛੋਟੇ ਭਰਾ ਦਾ ਵੀ ਪਕਵਾਨ ਸੈਂਟਰ ਨਾਲ ਦੀ ਗਲੀ ਚੋਂ ਤੂੰ ਚੰਗਾ ਤੇ ਆ ਰਹੀ ਉਹ ਕੀ ਕਹਿ ਗਿਆ ਭਲਾ? ਕੀ ਕਹਿ ਗਿਆ? ਮੇਰੇ ਨਾਲ
ਉਹ ਕਹਿ ਗਿਆ ਕਿ ਮੇਰੇ ਛੋਟੇ ਭਰਾ ਦੀ ਪਿਛਲੀ ਗਲੀ ਦੀ ਦੁਕਾਨ ਉਹਦਾ ਟੇਸਟ ਬਹੁਤ ਅੱਛਾ। ਮੈਨੂੰ ਪਿਆਰ ਨਾਲ ਛੋਟਾ ਭਾਈ ਕਹਿੰਦਾ। ਤੁਹਾਨੂੰ ਛੋਟਾ ਭਾਈ ਕਹਿ ਰਿਹਾ? ਹਾਂਜੀ। ਅੱਛਾ, ਉਸ ਤੋਂ ਬਾਅਦ ਜਨਾਬ ਮਿੱਠੇ ਦੇ ਵਿੱਚ ਜਨਾਬ ਤੁਹਾਨੂੰ ਕਸਟਰਡ ਹਲਵਾ ਜਿਹੜਾ ਵਾ ਗਾਜਰ ਦਾ ਹਲਵਾ, ਠੀਕ ਹੈ ਅੱਛਾ, ਜੀ। ਇਸ ਤੋਂ ਇਲਾਵਾ ਤੁਸੀਂ ਕੀ ਤਿਆਰ ਕਰ ਲੈਂਦੇ ਹੋ? ਤੁਸੀਂ ਹੁਕਮ ਕਰੋ ਭਾਜੀ, ਤੁਸੀਂ ਕੀ ਬਣਵਾਉਣਾ ਚਾਹੁੰਦੇ? ਆਲੂ ਸ਼ੇਰ ਪਕਾ ਲੈਂਦੇ ਹੋ? ਸ਼ੇਰ ਆਲੂ ਸ਼ੇਰ ਹਰਨ ਬੜੀਆਂ ਪਕਾ ਲੈਂਦੇ ਹੋ ਤੁਸੀਂ? ਕਦੀ ਜ਼ਿੰਦਗੀ 'ਚ ਅੱਛਾ ਆਰਡਰ ਨਹੀਂ ਫੜਿਆ, ਕਦੀ ਹਰਨ ਨਹੀਂ ਪਕਾਇਆ ਕਦੀ? ਨਹੀਂ ਜੀ, ਮੈਂ ਅੱਜ ਤੱਕ ਜਿੱਤਣ ਨਹੀਂ ਪਕਾਇਆ, ਹਰਨ ਨਹੀਂ ਪਕਾਇਆ। ਕਦੀ ਚਿੜੀਆ ਘਰ ਗਏ? ਹਾਂਜੀ। ਉੱਥੇ ਰਹਿ ਪੈਣਾ ਸੀ ਤੁਸੀਂ, ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਕੀ ਪੱਕ ਰਿਹਾ ਇਸ ਟਾਈਮ। ਅਸੀਂ ਸਰਮਾਇਆਦਾਰ ਪਾਰਟੀਆਂ, ਮੇਰੇ ਗੈਸਟ ਬੜੇ ਵੱਡੇ ਲੋਕ ਆ ਰਹੇ ਨੇ। ਅੱਛਾ ਜੀ। ਅੱਛਾ, ਤੁਸੀਂ ਮਾਜ਼ਰਤ ਨਾਲ ਵਾਕਈ ਆਰਡਰ ਲਿਖਾਣ ਆਏ ਜਾਂ ਮੇਰੇ ਨਾਲ ਸ਼ੁਗਲ ਕਰਨ ਆਏ? ਜੀ ਸ਼ੁਗਲ ਤੁਹਾਡਾ ਮੇਰਾ ਬਣਦਾ। ਨਹੀਂ ਭਾਜੀ, ਤੁਸੀਂ ਹਰਨ ਤੇ ਸ਼ੇਰ, ਆਲੂ, ਇਹ ਕਿਹੜੀ ਕਿਸੇ ਵੀ ਪਕਵਾਨ ਤੇ ਨਹੀਂ ਮਿਲਦਾ। ਤੁਸੀਂ ਵੈਸੇ ਕੀ ਪਕਾਉਣਾ ਚਾਹੁੰਦੇ ਹੋ? ਤੁਸੀਂ ਕਿੰਨਾ ਕੁ ਆਰਡਰ ਬਣਵਾਉਣਾ ਚਾਹੁੰਦੇ ਹੋ? ਸਹੀ ਦੱਸੋ ਨਾ ਸਾਨੂੰ। 800 ਬੰਦੇ ਨੂੰ ਕਿੰਨਾ ਨਾਨ ਲੱਗੇਗਾ? 800 ਬੰਦੇ ਨੂੰ ਇਹ ਪਿੰਡੇ ਤੇ ਲਾਉਣਾ ਜਾਂ ਵੈਸੇ ਉਹਨਾਂ ਨੂੰ ਕੀ ਮਤਲਬ ਲਾਉਣਾ? ਉਹਨਾਂ ਨੂੰ ਖਵਾਉਣਾ ਵਾ। ਹਾਂ। ਅੱਛਾ, ਖਵਾਉਣਾ ਵਾ। 800 ਬੰਦੇ ਨੂੰ ਤਕਰੀਬਨ ਇਹ ਲੱਗ ਜਾਏਗਾ 1400 ਨਾਨ। ਏਡੇ ਸ਼ੋਅ ਦੇ ਪਰੌਣੇ ਨਹੀਂ ਸਾਡੇ ਹੈਗੇ। ਅੱਛਾ ਜੀ। ਉਹ ਹਦਾਇਤ ਵਾਲੇ ਆ ਵੀ ਉਹਦਾ ਤਾਂ ਨਾਨ ਖਾਣ ਵਾਲੇ, ਕਿਤੇ ਤੁਹਾਡੇ ਵਾਲਾ ਕੰਮ ਨਹੀਂ ਹੈਗਾ। ਭਾਜੀ ਤੁਹਾਡਾ ਨਾਮ ਕੀ ਹੈ ਜੀ ਭਾਜੀ? ਤੋ ਕੀ ਗੱਲ, ਤੁਸੀਂ ਕੁਛ ਹੈ ਕਿਸ਼ਤਾਂ ਤੇ ਦੇਣੀ? ਨਹੀਂ, ਮੈਂ ਕਿਸ਼ਤਾਂ ਤੇ ਨਹੀਂ ਦੇਣੀ ਹੈਗੀ। ਕਿਸ਼ਤਾਂ ਵਾਲਾ ਤੁਹਾਡਾ ਮੂੰਹ ਨਹੀਂ ਹੈਗਾ। ਤੁਹਾਨੂੰ ਕੋਈ ਵੈਸੇ ਰਾਹ ਜਾਂਦੇ ਨੇ ਕੋਈ ਸ਼ਾਇਦ ਵੇ ਕਿਸ਼ਤਾਂ ਤੇ ਕਿੱਦਾਂ ਦੇ ਦੇਣੀ? ਤੁਹਾਡਾ ਇਸਮੇ ਗ੍ਰਾਮੀ ਕੀ ਹੈ ਮੈਨੂੰ ਦੱਸੋ। ਵੈਸੇ ਬਹੁਤ ਗ੍ਰਾਮੀ ਚੱਲ ਰਹੀ ਆ, ਦੇਖੋ ਕਿੰਨਾ ਕਿੰਨਾ ਪਸੀਨਾ ਆਇਆ। ਮੇਰੀ ਗੱਲ ਸੁਣੋ, ਇਸਮੇ ਗ੍ਰਾਮੀ ਤੋਂ ਮੁਰਾਦ ਤੁਹਾਡਾ ਨਾਮ। ਵਾਟਸ ਯੋਰ ਗੁੱਡ ਨੇਮ? ਅਲੀ ਜਾਨ। ਅਲੀ ਜਾਨ ਭਾਜੀ, ਤੁਸੀਂ ਕੀ ਕਰਵਾਉਣਾ ਚਾਹੁੰਦੇ, ਕੀ ਬਣਵਾਉਣਾ ਚਾਹੁੰਦੇ ਹੋ? ਮੈਂ ਭਾਈਆਂ ਨੇ ਇੱਕ ਮਕਾਨ ਬਣਾਉਣਾ ਚਾਹੁੰਦਾ। ਅੱਛਾ। ਫਿਰ ਉਹਨੂੰ ਸਫੈਦੀ ਕਰਾਉਣਾ ਚਾਹੁੰਦਾ। ਕਰ ਲਓਗੇ ਤੁਸੀਂ? ਮੈਂ ਤੁਹਾਡੇ ਕੋਲ ਆਰਡਰ ਲੈ ਕੇ ਆਇਆ ਵੀ ਤੁਸੀਂ ਮੇਰਾ ਰੋਟੀ ਤਿਆਰ ਕਰੋ। ਤੁਸੀਂ ਮੇਰੇ ਕਾਰੀਗਰ ਨੂੰ ਵੇਖ ਕੇ ਨਾ ਲੱਗਦਾ ਤੁਸੀਂ ਸੀਮੈਂਟ ਬਜਰੀ ਘੋਲਣ ਵਾਲੀ ਮਸ਼ੀਨ ਸਮਝ ਲਿਆ। ਉਹ ਨਹੀਂ ਹੈਗਾ ਭਾਜੀ। ਤੁਸੀਂ ਪਕਵਾਨ ਸੈਂਟਰ ਤੇ ਆਏ ਹੋ। ਤੁਹਾਡਾ ਕਸਟਮਰ ਆਪਣਾ ਕੀ ਆ, ਕੌਣ ਮਹਿਮਾਨ ਕੌਣ ਨੇ ਤੁਹਾਡੇ, ਕੀ ਬਣਾਉਣਾ ਤੁਸੀਂ? ਕਸਟਰਡ ਕਿੱਦਾਂ ਤਿਆਰ ਕਰਦੇ ਹੋ ਤੁਸੀਂ? ਏਦਾਂ ਉਹਦੇ ਵਿੱਚ ਕੀ ਕੀ ਚੀਜ਼ਾਂ ਪਾਉਂਦੇ ਆ? ਓਏ ਲੱਡੂ ਲਤੀਫ, ਯਾਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਸਿੱਧਾ ਨਾ ਲਿਆ ਕਰ, ਤੀਫਾ ਗਿਆ ਕਰ। ਯਾਰ ਤੂੰ ਆ, ਤੈਨੂੰ ਪਤਾ ਵੀ ਸੀ ਆ ਤਾਈ ਤੇਰੀ ਨੇ ਕਿਹਾ ਸੀ ਘਰ ਮੱਜੀ ਦਾ ਪਾਵਾ ਬਣਾਉਣਾ, ਤੂੰ ਆ ਲੱਕੜ ਨਾਲ ਆ। ਉਹ ਯਾਰ ਹਨਾ ਉਹ ਅੱਗ ਥੁੜ ਗਈ ਸੀਗੀ ਤੇ ਉਹ ਕਹਿੰਦੇ ਹਨਾ ਲੱਕੜ ਪਾ ਵਿੱਚ। ਅੱਛਾ ਸ਼ਾਹ ਸਾਹਿਬ, ਦੇਗ ਦੇ ਵਿੱਚ ਪਾਤੀ। ਇਹ ਤੁਹਾਡਾ ਕਾਰੀਗਰ ਮਸਵਾਕ ਕਰਦਾ ਹੀ ਆ ਗਿਆ ਇਹਨੂੰ। ਔਰ ਮਸਵਾਕ ਭਾਜੀ ਕੈਸੀ ਤੁਸੀਂ ਬਕਵਾਸ ਕਰਨ ਦੇ ਹੋ। ਅੱਛਾ ਮੇਰੀ ਗੱਲ ਸੁਣ ਲੱਡੂ, ਉਹ ਕੀ ਪੈਂਦਾ ਯਾਰ ਦਰਜੇ ਦੇ ਵਿੱਚ ਜਿਹੜਾ ਪਾਈਦਾ? ਗੋਲ ਗੋਲ ਬੰਟੇ ਉਹ ਯਾਰ ਉਹ ਜਿਹੜਾ ਵਿੱਚ ਪਾਈਦਾ ਮਿੱਠਾ ਹੁੰਦਾ ਵਾ ਕਸਟਰਡ। ਬੇਰ ਉਹ ਕਸਟਰਡ ਚੋਂ ਕੀ ਪੈਂਦਾ ਵਾ ਜਿਹੜਾ ਗੋਲ ਗੋਲ ਹੁੰਦਾ ਵਾ? ਦਵਾਣਾ ਤਰਬੂਜ, ਦੁਆਣਾ, ਕੇਲਾ, ਆਲੂ, ਮਾਲਟਾ। ਇਹ ਤੁਹਾਡਾ ਕਾਰੀਗਰ ਕਿਤੇ ਸਬਜ਼ੀ ਮੰਡੀ ਬੰਨਿਆ ਰਿਹਾ 20 ਸਾਲ। ਸਾਰੀਆਂ ਮੰਡੀਆਂ ਵਾਲੀਆਂ ਆਟਮਾਂ ਦੱਸੀ ਜਾਂਦਾ। ਤੁਹਾਡੀ ਜਿਹੜੀ ਹੈ ਨਾ ਆ ਜਿਹੜੀ ਮੈਂ ਮੰਡੀ ਭੰਨ ਦੇਣੀ ਆ ਜਿਹੜੀ ਇੰਨੀ ਇੱਕ ਮਿੰਟ ਸਿਰਫ ਮੇਰਾ ਸਬਰ ਕਰ ਲਓ। ਤੂੰ ਜੋ ਕਹਿਣਾ ਚਾਹੁੰਦੇ ਆ ਮੈਂ ਤੇਰਾ ਮੂੰਹ ਭੰਨ ਦੇਣਾ ਹੀ ਮਾਰ ਕੇ। ਉਹ ਯਾਰ ਉਹਦੇ ਚ ਜਿਹੜਾ ਪੈਂਦਾ ਵਾ ਉਹ ਕਿਉਂ ਲੱਡੂ? ਆ ਵੇਖਿਆ ਨਾ ਬਗੈਰਤੀ ਕਰਨ ਡਿਆ ਲੱਡੂ ਚਾਲਾ ਮਾਰਨ ਡਏ ਹੋ ਤੁਸੀਂ। ਮੇਰਾ ਭਰਾ ਵਾ ਮੇਰਾ। ਹਾਂ ਅੱਛਾ ਜੀ, ਤੁਸੀਂ ਆਰਡਰ ਕੀ ਬਣਵਾਉਣਾ ਜੀ? 4 ਕਸਟਰਡ ਦੀਆਂ ਦੇਗਾਂ ਜੀ। ਅੱਛਾ ਜੀ। 21 ਦੇਗਾਂ ਕੋਰਮੇ ਦੀਆਂ ਜੀ। 4 ਕਸਟਰਡ, 21 ਦੇਗਾਂ ਕੋਰਮੇ ਦੀਆਂ। 21 ਕੋਰਮੇ ਦੀਆਂ। ਚਿਕਨ ਬਟਰਫਲਾਈ 9। ਚਿਕਨ ਬਟਰਫਲਾਈ 9। ਤੇ ਬਿਰਿਆਨੀ ਲੈ ਲਓ 9 ਦੇਗਾਂ। ਬਿਰਿਆਨੀ 9। ਫਿਰਨੀ ਦੀਆਂ 7 ਲਿਖ ਲਓ। 7। ਇੱਕ ਮਿੰਟ ਠਹਿਰ ਜਾਓ, ਇਹ ਮਤਲਬ 1.5-2 ਸਾਲ ਬਾਅਦ ਵਾ ਸ਼ਾਦੀ? ਅੱਛਾ ਜੀ। ਅਲੀ ਜਾਨ ਸਾਹਿਬ, ਅਲੀ ਜਾਨ ਕੱਢ ਲਈ ਵੇ ਬੇਈਮਾਨ, ਸੌਰੀ ਅਲੀ ਜਾਨ ਭਾਈ। ਐਡਰੈਸ ਮੇਰਾ ਲਿਖ ਲਓ Z ਬਲਾਕ 216 ਜੀ। ਅੱਛਾ ਤੁਸੀਂ ਕਿੰਨੇ ਕਿਲੋ ਦੀ ਦੇਗ ਤਿਆਰ ਕਰਦੇ ਹੋ? ਭਾਜੀ ਇਹ ਤੇ ਕਸਟਮਰ ਦੀ ਮਰਜ਼ੀ ਹੈ, ਜਿੰਨੀ ਦੀ ਤੁਸੀਂ ਕਹੋਗੇ ਉਨੀ ਦੇਗ ਤਿਆਰ ਹੋ ਜਾਏਗੀ। ਤੇ ਤੁਸੀਂ 2 ਦੇਗਾਂ ਅੱਧਾ ਕਿਲੋ ਦੀਆਂ ਪਕਾ ਦਿਓ। ਪਤਾ ਕਿਉਂ ਮੈਂ ਕਹਿ ਰਿਹਾ ਕਿ ਮੇਰੇ ਗੈਸਟ ਬਹੁਤ ਵੱਡੇ ਆ ਰਹੇ ਨੇ। ਅੱਛਾ, ਅੱਧਾ ਕਿਲੋ ਦੀਆਂ 2 ਦੇਗਾਂ। ਗੈਸਟ ਜਿਹੜੇ ਵੱਡੇ ਆ ਰਹੇ ਜੀ ਜੀ। ਚੂਚੇ ਸੱਦੇ ਆ ਕਿਤੇ ਵਿਆਹ ਦੇ ਉੱਤੇ? ਤੁਸੀਂ ਮੇਰੇ ਮਹਿਮਾਨਾਂ ਨੂੰ ਇਸ ਤਰ੍ਹਾਂ ਨਾ ਕਹੋ, ਬਹੁਤ ਵੱਡੇ ਗੈਸਟ ਆਏ ਨੇ। ਨਹੀਂ ਵੀ ਕਿਹੜੇ ਮਤਲਬ ਆ ਸਮਾਨ ਲਿਖ ਓਏ, ਉਹ ਤੀਫੇ ਸਮਾਨ ਲਿਖ। ਆ ਲਿਖ 1.5 ਤੋਲਾ ਦਹੀਂ, 1.5 ਤੋਲਾ, 1.5 ਛਟਾਂਗ ਪਾਣੀ ਪਾ ਕੇ, 1 ਲੌਂਗ ਪਾ ਕੇ ਇਹਨਾਂ ਦੀ ਦੇਗ ਤਿਆਰ ਕਰ। ਬਹੁਤ ਸੋਹਣੀ ਗੱਲ ਕੀਤੀ ਆ ਵੈਸੇ ਮਾਸ਼ਾਅੱਲਾ। ਅੱਧਾ ਕਿਲੋ ਦੀ ਤੁਸੀਂ ਜਿਹੜੀ ਉਹ ਦੇਗਾ ਪਕਾਉਣੀਆਂ। ਤੁਸੀਂ ਪੈਸੇ ਲੈਣੇ ਆ ਮਾਸ਼ਾਅੱਲਾ। ਕੈਸੀ ਤੁਹਾਡੀ ਕਟਿੰਗ ਆ, ਤੁਸੀਂ ਤਿਆਰੀ ਤੇ ਇੰਜ ਕਰਕੇ ਆਏ ਸੀ ਕਿ ਤੁਸੀਂ ਮਾਸ਼ਾਅੱਲਾ Z ਬਲਾਕ ਵੀ ਤੁਸੀਂ ਇੰਜ ਲਿਖਾਇਆ ਮਾਸ਼ਾਅੱਲਾ। ਵਾਹ ਵਾਹ ਵਾਹ, ਸਦਕੇ ਸੁਭਾਨ ਅੱਲਾ।
ਐਨਕ ਲਾ ਕੇ ਸਰੀਆ ਵੀ ਕੱਟ ਲੈਂਦੇ ਹੋਣੇ ਤੁਸੀਂ ਹਨਾ। ਤੁਹਾਡੀ ਮੈਂ ਸ਼ਾਹਰਗ ਵੀ ਕੱਟ ਸਕਦਾ, ਤੁਸੀਂ ਬਦਤਮੀਜ਼ੀ ਕਰ ਰਹੇ ਤੁਸੀਂ ਮੇਰੀ ਹੁਣ ਗੱਲ ਕੱਟੀ ਨਾ ਤੇ ਮੈਂ ਤੁਹਾਨੂੰ ਦੱਸਦਾ ਬੋਤਲ ਛੱਡ। ਅੱਧਾ ਕਿਲੋ ਦੀਆਂ ਤੂੰ ਦੇਗਾ ਪਕਵਾਉਣ ਆ ਗਿਆ, ਸ਼ਰਮ ਹਯਾ ਨਹੀਂ ਆਉਂਦੀ। ਆ ਜਿਹੜਾ ਇੰਨਾ ਕੁਛ ਅਸੀਂ ਲਾ ਕੇ ਬੈਠੇ ਆ ਦੇਗਾ ਅਸੀਂ ਵੈਸੇ ਮਤਲਬ ਧੌਣਾ ਲਾ ਕੇ ਰੱਖੀਆਂ ਲੋਕਾਂ ਦੀਆਂ। ਅੱਛਾ ਇਸ ਇਲਾਕੇ 'ਚ ਇੱਟਾਂ ਮੁੱਕ ਗਈਆਂ, ਪੂਰੀ ਕੰਧ ਦੇਗਾਂ ਦੀ ਕੀਤੀ ਦੇਗਾਂ ਦੀ ਕੀਤੀ ਆ। ਦੇਗਾਂ ਦਾ ਰਾਜਾ ਤੂੰ ਬਣ ਗਿਆ ਵਾ ਨਾ, ਤੇ ਸ਼ੁਕਰ ਕਰ ਤੂੰ ਅੱਧਾ ਕਿਲੋ ਦੀਆਂ ਦੇਗਾਂ ਸਾਡੇ ਨਾਲ ਤੂੰ ਸ਼ੁਗਲ ਕਰਨ ਆ ਗਿਆ। ਉਹ ਵਿੱਚ ਇਹ ਲੱਛੇ ਸਾਰੇ ਦੇਖ ਖਰਾਬ ਹੋ ਗਈ ਰੱਬ ਦੀ ਸਾਂ ਜਿਹੜੀ ਦੇਖ ਖਰਾਬ ਹੋਈ ਏ ਉਹੀ ਖਵਾਵਾਂਗੇ। ਉਹ ਮੈਂ ਘਰ ਲੈ ਜਾਵਾਂ ਤਕਰੀਬਨ 1 ਮਹੀਨੇ 'ਚ 30 ਦਿਨ ਹੁੰਦੇ ਤੇ 38 ਦੇਗਾਂ ਤੂੰ ਖਰਾਬ ਕਰਨਾ ਵਾ। ਤੇ ਬਾਕੀ 2 ਸਹੀ ਵੀ ਤੇ ਬਖਾਨਾ ਵਾ। ਦੋ ਸਹੀ। ਯਾਰ ਚਲੇ ਜਾ ਲਤੀਫਿਆ, ਮੈਂ ਫਿਰ ਤੇ ਉਹਨੂੰ ਦੱਸ ਦਿੱਤਾ ਨਾ ਤੇ ਉਹਨੇ ਗਲੀ ਭੰਡਣਾ ਤੈਨੂੰ। ਨਹੀਂ ਬਣ ਡਰ ਗਿਆ। ਦੇਖਾ ਬਾਕੀ 2 ਖਰਾਬ ਹੋ ਗਈ, ਬਾਕੀ ਸਾਰੀਆਂ ਆਰਡਰ ਕਰ ਰਹੀ ਹੈ। ਉਹ ਗੱਲ ਸੁਣ, ਹਾਂ ਜ਼ੀਰਾ ਵੀ ਨਾ ਭੁੱਲੀ ਤੇ ਮੇਰਾ ਵੀਰ ਨਾਲ ਗਿਲੂ ਵੀ ਨਾ ਭੁੱਲੀ। ਠੀਕ ਆ। ਅੱਛਾ ਜੀਰਾ ਵੀ ਨਾ ਭੁੱਲੀ ਤੇ ਬਲੇਡ ਵੀ ਨਾ ਭੁੱਲੀ। ਉਹਨੂੰ ਜਾਣ ਦੇ ਕੰਮ ਕੈਸਾ ਤੂੰ ਆ ਗਿਆ, ਅੱਧਾ ਕਿਲੋ ਤੇ ਦੇਖ ਐਸਾ ਕਲਾਣਾ ਕਸਟਮਰ ਆ, ਇੱਕ ਕਤਰਾ ਤੱਕ ਨਹੀਂ ਛੱਡਿਆ ਹੈਗਾ ਬੋਤਲ। ਭਾਈ ਇਹਨੂੰ ਹਾਲ ਪੀ ਲਓ, ਵਿੱਚ ਪਾਣੀ ਪਾ ਕੇ ਆਇਆ ਕਰਕੇ ਤੇ ਛੱਡ ਜਾਓ। ਦੇਖਦਾ ਵੀ ਹੰਗਾਲ ਹੀ ਵੰਡਦੀ ਫਿਰ ਆਪਣੇ ਪਰੌਣਿਆਂ ਨੂੰ। ਕੈਸਾ ਕਸਟਮਰ ਆਇਆ ਵਾ। ਯਾਰ ਤੁਸੀਂ ਕੈਸੇ ਬੰਦੇ ਰੱਖੇ ਆ ਕੰਮ ਲਈ, ਜ਼ਿੰਦਗੀ 'ਚ ਲੱਗਦਾ ਕੁਛ ਆਰਡਰ ਨਹੀਂ ਪਕਾਇਆ। ਨਹੀਂ ਉਹਨਾਂ ਦੀ ਉਹ ਗੱਲ ਕਹਿੰਦੇ ਭਾਈ ਕੱਲੇ ਅੱਲਾ ਰਹਿਮ ਕਰੇ। ਮੈਂ ਤੇ ਇੱਕ ਦੋ ਕਿਹਾ ਕੱਲਾ ਆਓ, ਆ ਗਏ ਫਿਰ ਕਿੰਨੇ ਜਣੇ ਸੀਗੇ, ਹੁਣ ਕਿੰਨਿਆਂ ਨੂੰ ਸਾਂਭ ਲਵਾਂ। ਦੀਫੇ ਹਾਂ ਇਹ ਜਿਹੜਾ ਗਾਹਕ ਆ ਨਾ, ਆਹ ਤੋਕ ਦਾ ਲੱਗਦਾ, ਖਾਨਦਾਨ ਨਹੀਂ ਲੱਗਦਾ ਉਹ। ਹਾਂਜੀ ਇਹ ਅੱਧਾ ਕਿਲੋ ਦੇਗ ਵਾਲਾ ਗਾਹਕ ਆ। ਤੇਰੀ ਟਿੰਡ ਜਿਹੜੀ ਨਾ ਛਟਾਂਗ ਵੀ ਨਹੀਂ ਭਰਨੀ। ਅੱਛਾ ਠੀਕ ਹੈ ਭਾਈ। ਤੇ ਫਿਰ ਉਹ ਤੂੰ ਮੈਨੂੰ ਇਹ ਦੱਸ, ਉਹਦੀ ਛੱਡ, ਤੂੰ ਕੋਰਮਾ ਕਿੱਦਾਂ ਤਿਆਰ ਕਰਨਾ? ਅਗਰ ਕੋਰਮਾ ਤਿਆਰ ਕਰਾਉਣਾ ਹੋਵੇ ਕੋਰਮਾ ਕੀ ਹੁੰਦਾ? ਹੋਰ ਮਾਂ ਪਿਓ ਮਾਰ ਕੇ ਜਿਹੜਾ ਬਣਾਈਦਾ ਨਾ ਉਹ ਕੋਰਮਾ ਹੁੰਦਾ ਈ। ਅੱਛਾ ਜਿਹਨੂੰ ਕੋਣ ਪਿਆ ਹੋਵੇ ਉਹ। ਹਾਂ ਤੁਹਾਡੀ ਦੁਕਾਨ ਦਾ ਮੈਂ ਨਾਮ ਬਹੁਤ ਸੁਣਿਆ ਵੀ ਮੋਬਾਈਲ ਪਕਵਾਨ ਵਾਲਿਆਂ ਦਾ ਬਹੁਤ ਰਿਜ਼ਲਟ ਅੱਛਾ ਵਾ। ਹਾਂਜੀ ਨਹੀਂ ਤੂੰ ਅੱਗੇ ਚਲੇ ਜਾ, ਲੈਪਟਾਪ ਪਕਵਾਨ ਵਾਲੇ ਕੋਲ ਚਲੇ ਜਾ। ਅੱਛਾ ਹੋ ਜਾਂ ਕਿਤੇ। ਤੁਹਾਡੀ ਦੁਕਾਨ ਦਾ ਨਾਮ ਮੋਬਾਈਲ ਪਕਵਾਨ ਆ। ਹਾਂਜੀ। ਤੇ ਸਿਮਾਂ ਵੀ ਰੱਖੀਆਂ ਤੁਸੀਂ? ਹਾਂਜੀ ਸਿਮਾਂ ਵੀ ਰੱਖਿਆ, ਈਜ਼ੀ ਬੈਰ ਲੋਡ ਵੀ ਕਰ ਦਿਆਂਗੇ ਤੈਨੂੰ। ਜਾ ਚੱਲ ਜਾ, ਮੇਰਾ ਅੱਗੇ ਕੜਛਾ ਗਵਾਤਾ ਉਹਨੇ। ਅੱਲਾ ਤੈਨੂੰ ਕਹਿੰਦਾ ਕੜਛਾ ਗਵਾਚ ਗਿਆ ਈ। ਜਾ ਯਾਰ ਕੰਮ ਕਰ ਜਾ ਸੀ ਇਹ ਪਕਾਉਂਦੀ ਉਹ ਨਹੀਂ। ਮੈਂ ਕੰਮ ਕਰਦਾ, ਤੁਸੀਂ ਵੀ ਕੰਮ ਕਰੋ, ਤੁਸੀਂ ਵਿਹਲੇ ਖਲੋਤੇ ਆ। ਉਹ ਤੈਨੂੰ ਸਮਝ ਨਹੀਂ ਆਉਂਦੀ। ਉਹ ਕਰਸ਼ਾ ਚੱਕ ਲਿਆ। ਬਹੁਤ ਵਧੀਆ ਵੀਡੀਓ ਸੀ, ਇੰਨਾ ਇੰਜੋਏ ਕੀਤਾ ਨਾ ਸੀ। ਤੇ ਜਿਹੜਾ ਫੈਜ਼ਲ ਦਾ ਰੋਲ ਸੀ ਨਾ, ਉਹ ਬਹੁਤ ਹੀ ਬਿਹਤਰੀਨ ਬਹੁਤ ਹਾਸਾ ਆਇਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਜਿਹੜੇ ਦੋਸਤ ਨੇ ਸਾਨੂੰ ਕਮੈਂਟ ਕੀਤਾ ਸੀਗਾ ਵੀ ਤੁਸੀਂ ਇਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਓ, ਸੋ ਉਹ ਬਾਈ ਸਾਨੂੰ ਹੋਰ ਕਮੈਂਟ ਕਰਕੇ ਜਰੂਰ ਦੱਸਿਆ ਕਰੇ ਕਿ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ। ਇਹਨਾਂ ਦੀਆਂ ਤਕਰੀਬਨ ਕਾਫੀ ਵੀਡੀਓ ਆਪਾਂ ਦੇਖ ਲਈਆਂ ਨੇ, ਬਹੁਤ ਸੋਹਣੀਆਂ ਵੀਡੀਓ ਨੇ। ਬਾਕੀ ਤੁਸੀਂ ਵੀ ਸਾਨੂੰ ਦੱਸਿਆ ਕਰੋ, ਸਜਾਦ ਜਾਨੀ ਤੇ ਉਹਨਾਂ ਦੀ ਟੀਮ ਜਾਂ ਕੋਈ ਉਹਨਾਂ ਦਾ ਹੋਰ ਮੈਂਬਰ ਜਿਹੜੇ ਕਿ ਇਦਾਂ ਦੀਆਂ ਵੀਡੀਓ ਬਣਾਉਂਦੇ ਨੇ, ਉਹਨਾਂ ਦਾ ਨਾਮ ਸਾਨੂੰ ਮੈਂਸ਼ਨ ਕਰਿਆ ਕਰੋ ਕਮੈਂਟਾਂ 'ਚ, ਅਸੀਂ ਲਾਜ਼ਮੀ ਲੈ ਕੇ ਆਵਾਂਗੇ। ਸੋ ਬਹੁਤ ਵਧੀਆ ਲੱਗਾ, ਕਮੈਂਟਾਂ 'ਚ ਤੁਸੀਂ ਵੀ ਆਪਣੇ ਵਿਚਾਰ ਦਿਓ, ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ। ਸੋ ਜਿਹਨਾਂ ਲਾਸਟ ਤੱਕ ਦੇਖ ਲਈ ਆ, ਬਹੁਤ ਬਹੁਤ ਸ਼ੁਕਰੀਆ। ਫਿਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ। ਅੱਜ ਲਈ ਇੰਨਾ ਜੀ, ਸਤਿ ਸ਼੍ਰੀ ਅਕਾਲ।